ਅਸੀਂ ਅੱਜ ਨਾ ਥੋੜ੍ਹੀ ਜਿਹੀ ਪੰਜਾਬੀ ਦੇ ਇੱਕ ਦੋ ਅਖਾਣ ਔਰ ਨਾਲ ਬੁੱਲੇ ਸ਼ਾਹ ਦੀ ਸ਼ਾਇਰੀ ਥੋੜ੍ਹੀ ਜਿਹੀ ਉਹ ਅਸੀਂ ਗੱਲ ਕਰਾਂਗੇ। ਪੰਜਾਬੀ 'ਚ ਇੱਕ ਅਖਾਣ ਹੈ, ਇੱਕ ਅਖਾਣ ਮੀਨ ਪ੍ਰੋਵਰਬ, ਇਹਨੂੰ ਪਸ਼ਤੋ 'ਚ ਮਤਲ ਕਹਿੰਦੇ ਨੇ, ਜ਼ਰਬੁਲ ਮਿਸਾਲਾਂ ਉਰਦੂ ਜਾਂ ਹਿੰਦੀ 'ਚ ਕਹਿੰਦੇ ਇਸ ਨੂੰ। ਉਹ ਅਖਾਣ ਇੰਝ ਹੈ, ਜੋ ਵੰਡ ਖਾਏ ਸੋ ਖੰਡ ਖਾਏ। ਜੋ ਵੰਡ ਕੇ ਖਾਂਦਾ ਹੈ ਉਹ ਸ਼ੀਰੀਨੀ ਖਾਂਦਾ ਹੈ, ਉਹ ਮਿੱਠਾ ਖਾਂਦਾ ਹੈ। ਠੀਕ ਹੈ, ਮਿੱਤਰ ਖੁਸ਼ੀ ਦੀ ਗੱਲ ਦੱਸੀ ਜਾ ਰਹੀ ਹੈ, ਇੱਕ ਅੱਛੀ ਕੁਆਲਿਟੀ ਦੱਸੀ ਜਾ ਰਹੀ ਹੈ ਪੰਜਾਬੀਆਂ ਦੀ। ਜੋ ਵੰਡ ਖਾਏ ਸੋ ਖੰਡ ਖਾਏ, ਜੋ ਅੱਡ ਖਾਏ, ਅੱਡ ਮੀਨ ਵੱਖ ਹੋ ਕੇ, ਸਾਈਡ 'ਤੇ ਹੋ ਕੇ, ਜੋ ਅੱਡ ਖਾਏ, ਇਟਸ ਮਾਈ ਬਰਗਰ, ਇਟਸ ਮਾਈ ਪੈਪਸੀ, ਇਟਸ ਮਾਈ ਡਰਿੰਕ। ਸੋ ਅੱਡ ਹੋ ਕੇ ਉਹ ਪੂਰਾ ਬਰਗਰ ਜ਼ਿੰਜਰ ਬਣਾ ਕੇ ਸਾਈਡ 'ਤੇ ਲੈ ਕੇ ਜਾ ਰਿਹਾ ਔਰ ਖਾਣ ਲੱਗਾ, ਜਾਂ ਪੀਜ਼ਾ ਜਿਹੜਾ ਉਹ ਖਾ ਰਿਹਾ। ਇਹ ਪੰਜਾਬ ਦੀ ਜਿਹੜੀ ਸਾਡੀ ਰੂਹ ਹੈ, ਫਿਲਾਸਫੀ ਹੈ, ਇਹਦੇ ਖਿਲਾਫ ਹੈ। ਇਹਦੇ ਹੱਕ 'ਚ ਨਹੀਂ ਹੈਗੀ ਗੱਲ ਜਿਹੜੀ। ਮਤਲਬ ਜੋ ਵੰਡ ਖਾਏ ਸੋ ਖੰਡ ਖਾਏ, ਜੋ ਅੱਡ ਖਾਏ ਸੋ ਹੱਡ ਖਾਏ। ਇੱਥੇ ਹੱਡ ਜਿਹੜਾ ਨਾ ਕੁੱਤੇ ਦੇ ਬਾਰੇ 'ਚ ਆਇਆ ਗਿਆ ਕਿ ਕੁੱਤਾ ਹੱਡੀ ਚੁੱਕ ਕੇ ਵੱਖਰੀ ਲੈ ਜਾਂਦਾ। ਕੁੱਤੇ ਦੀ ਸਿਫਤਾਂ ਬਹੁਤ ਨੇ, ਲੇਕਿਨ ਕੁੱਤੇ ਦੀ ਕੁਛ ਇਹ ਵੀ ਕੁਛ ਐਸੀਆਂ ਵੱਧ ਸਿਫਤਾਂ ਵੀ ਨੇ, ਅੱਛੀਆਂ ਵੀ ਸਿਫਤਾਂ ਹੈ ਇਹਦੇ 'ਚ। ਮਤਲਬ ਵਫਾਦਾਰ ਹੁੰਦਾ, ਠੀਕ ਹੈ, ਜਿਹਦਾ ਖਾਂਦਾ ਉਹਨੂੰ ਨਹੀਂ ਵੜਦਾ ਜਾਂ ਉਹਨੂੰ ਨਹੀਂ ਭੌਂਕਦਾ, ਠੀਕ ਹੈ। ਲੇਕਿਨ ਜਿਹੜਾ ਇਹ ਉਹਦੀ ਇੱਕ ਵੱਧ ਸਿਫਤ ਹੈ ਕਿ ਉਹ ਹੱਡੀ ਮੂੰਹ 'ਚ ਪਾ ਕੇ ਸੈਪਰੇਟ ਲੈ ਜਾਂਦਾ ਜਾਂ ਉਹਦੇ ਲੜਾਈ ਕਰਦਾ ਉਹਦੇ 'ਤੇ, ਜਿਹਨੂੰ ਹਜ਼ਰਤ ਸੁਲਤਾਨ ਬਾਹੂ ਸਰਕਾਰ ਨੇ ਦੁਨੀਆਦਾਰਾਂ ਦੇ ਬਾਰੇ 'ਚ ਕਿਹਾ ਕਿ ਹੱਡੀ ਉੱਤੇ, ਮਤਲਬ ਇਹਨਾਂ ਦੀ ਬੌੜ, ਇਹਨਾਂ ਦੀ ਹੱਡੀ ਉੱਤੇ ਇਹਨਾਂ ਦੀ, ਇਹ ਪੀਪਲ ਫਾਈਟ ਵਿਦ ਈਚ ਅਦਰ, ਲੜਦੇ ਨੇ ਦੁਨੀਆ ਉੱਤੇ, ਠੀਕ ਹੈ। ਸੋ ਜਿਹੜਾ ਕੰਸੈਪਟ ਹੈ ਵੰਡ ਕੇ ਖਾਣ ਦਾ, ਇਸ ਵਾਸਤੇ ਕਿ ਪੰਜਾਬ 'ਚ ਅਨਾਜ ਬਹੁਤ ਹੈ, ਜ਼ਮੀਨ ਬੜੀ ਫਰਟਾਈਲ ਹੈ। ਲੋਕੀ ਪੰਜਾਬ ਦੇ ਜਿਹੜੇ ਸਾਡੇ ਪਿੰਡਾਂ ਥਾਵਾਂ ਦੇ ਖਾਸ ਕਰ ਲੋਕ ਜਿਹੜੇ ਨੇ, ਉਹ ਬੜੀ ਮਿਹਨਤਕਸ਼ ਲੋਕ ਨੇ, ਬੜੀ ਕੌਮ ਹੈਗੀ ਸਾਡੀ। ਜ਼ਮੀਨ ਨੂੰ ਗਾਹਣਾ, ਜ਼ਮੀਨ 'ਚ ਬੀਜ ਪਾਉਣਾ, ਫਸਲ ਦੀ 6 ਮਹੀਨੇ ਤੱਕ ਸਬਰ ਸ਼ੁਕਰ ਦੇ ਨਾਲ, ਅੱਲਾਹ ਤਾਲਾ ਦੇ ਉਸ ਫਜ਼ਲ ਦੇ ਨਾਲ, ਸ਼ੁਕਰ ਦੇ ਨਾਲ ਧਿਆਨ ਰੱਖਣਾ, ਰਾਖੀ ਕਰਨਾ ਕਈ ਮਹੀਨੇ ਉਸ ਜ਼ਮੀਨ ਦੀ ਫਸਲ 'ਚੋਂ, ਫਿਰ ਉਹਦੀ ਵਾਢੀ ਕਰਨਾ, ਫਿਰ ਵਾਢੀ ਕਰਕੇ ਵਿੱਚੋਂ ਦਾਣੇ ਵੱਖ ਕਰਨਾ, ਫਿਰ ਉਹਨਾਂ ਨੂੰ ਪੀਸਣਾ, ਪਿਸਵਾਉਣਾ। ਤੋ ਇੱਕ ਪੂਰਾ ਇੱਕ ਪੰਜਾਬ ਦੇ ਵਿੱਚ ਨਿਜ਼ਾਮ ਹੈ ਇੱਕ ਅੱਲਾਹ ਤਾਲਾ ਦਾ। ਔਰ ਇਹ ਨਿਜ਼ਾਮ ਇਸ ਵਾਸਤੇ ਹੈ, ਇੱਕ ਦਾਣਾ ਕਣਕ ਦਾ ਅਤੇ ਇੱਕ ਸਿੱਟੇ ਦੇ ਨਾਲ 50 ਦਾਣੇ ਫਿਰ ਅੱਗੋਂ ਰਿਵਾਰਡ ਮਿਲਦਾ ਹੈ, ਠੀਕ ਹੈ। ਔਰ ਬਾਜ਼ ਕਾ ਇੱਕ ਜਿਹੜਾ ਪੂਰਾ ਪੌਦਾ ਹੁੰਦਾ ਹੈ, ਜਿਹੜਾ ਉਸ ਬੂਟੇ ਦੇ ਨਾਲ ਕਈ ਸਿੱਟੇ ਲੱਗੇ ਹੁੰਦੇ ਨੇ, ਮਲਟੀਪਲਾਈਡ ਹੰਡਰਡਸ। ਕੁਦਰਤ ਵੱਲੋਂ ਇਨਾਮ ਮਿਲਦਾ ਇੱਕ ਦਾਣੇ ਦੇ ਬਦਲੇ ਵਿੱਚ। ਕੁਦਰਤ ਜਿਹੜੀ ਆ ਉਹ ਇੱਥੇ ਇਨਾਮ ਦਿੰਦੀ ਹੈ। ਇਹ ਸਭ ਅੱਲਾ ਦੀ ਦੇਣ ਹੈ ਪੰਜਾਬ ਵਿੱਚ। ਸੋ ਜਿਹੜਾ ਅਖਾਣ ਹੈ ਪੰਜਾਬੀ ਦਾ, ਜੋ ਵੰਡ ਖਾਏ ਸੋ ਖੰਡ ਖਾਏ, ਜੋ ਵੰਡ ਕੇ ਖਾਂਦਾ ਉਹ ਖੰਡ ਖਾਂਦਾ ਹੈ, ਜੋ ਅੱਡ ਖਾਂਦਾ ਉਹ ਹੱਡ ਖਾਂਦਾ ਹੈ। ਇਸੇ ਗੱਲ ਨੂੰ ਹਜ਼ਰਤ ਬਾਬਾ ਜੀ ਬੁੱਲੇ ਸ਼ਾਹ ਸਰਕਾਰ ਸਾਡੇ, ਉਹਨਾਂ ਦੇ ਵੈਸੇ ਤਾਂ ਉਹਨਾਂ ਦੀ ਕਾਫੀਆਂ ਨੇ, 150 ਦੇ ਕਰੀਬ ਆਪ ਦੀ ਕਾਫੀਆਂ ਨੇ, ਲੇਕਿਨ ਇਹਦੇ ਇਲਾਵਾ ਆਪ ਦੇ ਦੋੜੇ ਵੀ ਨੇ। 12 ਮਾਹ ਵੀ ਲਿਖੇ ਨੇ, ਪੰਜਾਬੀ ਦੇ 12 ਮਾਹ, ਬਹੁਤ ਸਾਰੇ ਸ਼ਾਇਰਾਂ ਲਿਖੇ ਨੇ, ਠੀਕ ਹੈ। ਅਸੀਂ ਤਾਂ ਚੁੱਕੇ ਅੰਗਰੇਜ਼ੀ ਮਹੀਨਿਆਂ 'ਚ ਪੈ ਗਏ ਹਾਂ, ਸਾਨੂੰ ਹੁਣ ਪਤਾ ਨਹੀਂ ਚੱਲਦਾ ਕਿ ਇਹਨਾਂ ਮਹੀਨਿਆਂ ਦੇ ਵਿੱਚ ਸਾਵਨ ਭਾਦੋ 'ਚ ਕੀ ਹੁੰਦਾ ਹੈ, ਜਾਂ ਅੱਜ ਕੱਲ੍ਹ ਜਿਹੜਾ ਸਾਡਾ ਇਹ ਵਿਸਾਖੀ ਜਾ ਰਿਹਾ, ਵਿਸਾਖ ਜਾ ਰਿਹਾ ਹੈ, ਇਹਦੀਆਂ ਕੀ ਖਾਸੀਅਤਾਂ ਨੇ ਵਿਸਾਖੀ ਦੀਆਂ, ਠੀਕ ਹੈ। ਜਾਂ ਪੋਹ ਮਾਹ ਠੰਡ ਦੇ ਦਿਨਾਂ ਵਿੱਚ ਕੀ ਹੁੰਦਾ। ਇਹ ਬਾਬਿਆਂ ਨੇ ਉਹਨਾਂ ਸ਼ੇਰਾਂ ਦੇ ਵਿੱਚ ਸਾਰਾ ਕੁਛ ਬਿਆਨ ਕੀਤਾ। ਕਾਸ਼ ਕਿ ਇਹ ਚੀਜ਼ਾਂ ਜਿਹੜੀਆਂ ਯੂਨੀਵਰਸਿਟੀਆਂ 'ਚ ਪੜ੍ਹਾਈਆਂ ਜਾਣ, ਬੱਚਿਆਂ ਨੂੰ ਦੱਸਿਆ ਜਾਵੇ ਕਿ ਇਹ ਮੌਸਮ ਨੇ ਸਾਡੇ, ਇਹ ਸਾਡੀ ਸੂਫੀਆ ਦੀ ਸ਼ਾਇਰੀ ਹੈ। ਹਰ ਇਲਾਕੇ ਦੇ ਸੂਫੀਆ ਦੀ, ਜ਼ਾਹਿਰ ਹੈ ਸਿੰਧੀ ਵਿੱਚ ਵੀ ਬਾਬੇ ਹੈ ਨੇ, ਉਹਨਾਂ ਨੇ ਵੀ ਲਿਖੇ ਹੋਣਗੇ 12 ਮਾਹ, ਪਸ਼ਤੋ ਵਿੱਚ ਵੀ ਹੈ ਨੇ, ਬਲੋਚੀ ਵਿੱਚ ਵੀ ਨੇ, ਪੰਜਾਬੀ ਵਿੱਚ ਵੀ ਨੇ। ਇਹ ਦੇਸੀ ਸਾਡੇ ਜਿਹੜੇ ਮਹੀਨੇ ਨੇ, ਇਹ ਧਰਤ ਨਾਲ ਜੁੜਤ ਸਿਖਾਉਂਦੇ ਨੇ, ਆਪਣੀ ਧਰਤੀ ਨਾਲ ਤੁਸੀਂ ਜੁੜਨਾ ਕਿਸ ਤਰ੍ਹਾਂ। ਸੋ ਬਾਬਾ ਜੀ ਬੁੱਲੇ ਸ਼ਾਹ ਫਰਮਾਉਂਦੇ ਨੇ, ਕਹਿੰਦੇ ਨੇ ਕਿ ਬੁੱਲੇ ਨਾਲੋਂ ਚੁੱਲ੍ਹਾ ਚੰਗਾ, ਜਿਸ ਤੇ ਅੰਨ ਪਕਾਈ ਦਾ, ਰਲ ਫਕੀਰਾ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ। ਬੜਾ ਅਜੀਬ, ਇਹ ਗੌਰ ਕਰੋ ਦਾ ਸ਼ੇਰ ਦੇ ਉੱਤੇ, ਇਹਦੇ ਬੜੇ ਅਜੀਬ ਮਾਇਨੇ ਨੇ ਕਿ ਬਾਬਾ ਜੀ ਬੁੱਲਾ ਸ਼ਾਹ ਕਹਿੰਦੇ ਨੇ ਕਿ ਜਿਹੜਾ ਸਟੋਵ ਹੈ, ਜਿਹੜਾ ਚੁੱਲ੍ਹਾ ਹੈ, ਜਿਹਦੀ ਅੱਗ ਬਾਲੀ ਜਾ ਰਹੀ ਹੈ, ਉਹ ਕਹਿੰਦੇ ਨੇ ਬੈਟਰ ਹੈ, ਇਟਸ ਬੈਟਰ ਦੈਨ ਮੀ, ਇਹ ਮੇਰੇ ਤੋਂ ਬਹੁਤ ਬਿਹਤਰ ਹੈਗਾ। ਕਿਉਂ? ਕਹਿੰਦੇ ਨੇ ਇਹਦੇ 'ਤੇ ਅੰਨ ਪਕਾਈ ਦਾ, ਰੋਟੀ ਪਕਾਈ ਦੀ ਹੈ, ਫੁਲਕੇ ਪਕਾਈ ਦੇ ਨੇ, ਚਪਾਤੀ ਪਕਾਈ ਦੀ ਹੈ, ਔਰ ਅੰਨ ਪਕਾ ਕੇ ਫਿਰ ਬਾਅਦ 'ਚੋਂ ਭੋਰਾ ਭੋਰਾ ਖਾਣਾ ਉਸ ਨੂੰ। ਪੂਰੀ ਦੀ ਪੂਰੀ ਚਪਾਤੀ ਬਾਬਾ ਜੀ ਦੀ ਫਿਲਾਸਫੀ ਦੇ ਵਿੱਚ, ਫਕੀਰ ਦੀ ਫਿਲਾਸਫੀ ਦੇ ਵਿੱਚ, ਵਾਟ ਇਜ਼ ਫਕਰ? ਫਕਰ ਮੀਨ ਡਿਸਪੋਜੈਸ਼ਨ, ਫਕਰ ਮੀਨ ਸ਼ੇਅਰਿੰਗ। ਸੋ ਕਹਿੰਦੇ ਨੇ ਕਿ ਫਕੀਰ ਦੀ ਫਿਲਾਸਫੀ ਹੈ ਕਿ ਭੋਰਾ ਭੋਰਾ ਖਾਣਾ ਹੈ, ਤਮਾਮ ਚਪਾਤੀ ਚੁੱਕ ਕੇ ਨਹੀਂ ਲੈ ਕੇ ਨੱਸ ਜਾਣਾ,
ये जो अड खाए सो हड खाए का कंसैप्ट है, जो दुनियादारी का कंसैप्ट चल रहा है, जो निज़ाम चल रहा है, वो सरमादारी निज़ाम कह लो, जो भी निज़ाम चल रहा है प्रेवलेंट, उस सिस्टम के विच लोग कलियां चुक के सारा कुछ लै जाते हैं। जनाब ये मेरा है, शेयरिंग नहीं कर रहे। इत्थे फकीर कहता नहीं शेयरिंग करो जनाब। फिर कहते हैं इट खड़के दुक्कड़ वजे तत्ता होवे चुल्हा, इट खड़के दुक्कड़ वजे तत्ता होवे चुल्हा, आण फकीर खा जावण राजी होवे बुल्ला। आण फकीर खा जावण, फकीर आवण, फकीर तो मुराद है जिन्होंने को फ़क्र है, जिन्होंने को फ़क्र की दौलत है, उन्होंने गल की जा रही है। वो आके खाण ना, ज़ाहिर है फकीर जो लंगर पका रहा है वो दो लंगर सारे वास्ते होंदा है, लेकिन जो दरस बाबा जी दे दिते जा रहा है, दरस से दिता जा रहा है कि यार वंड के खाओ, थोड़ा थोड़ा खाओ। पहला वाला शेर सी कि बुल्ले नालों चुल्हा चंगा, जिस ते अन्न पकाई दा, रल फकीरा मजलस की भोरा भोरा खाई दा। बुल्ला शौ नू सोई पावे, जो बकरा बने कसाई दा। शौ इज़ एब्रीविएशन ऑफ द वर्ड शौहर, हावंद, मालक। ये रब की जात वाल इशारा है कि अल्लाह नू वही बंदा पा सकता है। बुल्ला शौ नू सोई पावे, जो बकरा बने कसाई दा, जो सैक्रीफाइस करता है, जो कुर्बानी देंदा है। एड़ा वंडना होंदा है ना, ये कुर्बानी होंदा है। ईवन जो कुर्बानी का कंसैप्ट है वो वंडन की गल की जा रही है, तो वह भी इसे वास्ते है कि जनाब वंड के खाओ। ये बकरा पूरे का पूरा चुक के फ्रिज धर लेना, या अपनी कुड़ी मुंडिया के घर भेज देना, या जो अफसर के बॉस साहब है, बॉस जिहदे कोल छुट्टी लैनी है, कोई रियायत लैनी है, वो घर भिजवा देना। ये नहीं दरस है बाबिया का, ना ये दरस इस्लाम का है। सो फकीर कहता कि जनाब इनू वंडो, इनू शेयरिंग करो इसमें, ठीक है। मेहरबानी।